The Department of Foreign Affairs and Trade has advised prominent Australians, including MPs, to take burner phones with them when they travel to India. The revelations show underlying signs of distrust between Australia and the Hindu nationalist government led by Prime Minister Modi after it was only recently revealed that nest of spies that intelligence agency ACO disrupted and kicked out of Australia in 2020. The nightly understands officials have escalated their advice for India कि भाई इंडिया ਨੂੰ ਵੀ ਉਹ ਸਮਝਦੇ ਸੀ फ्रेंडली कंट्री है पर ਹੁਣ ਉਹਨੂੰ ਵੀ ਉਹਨਾਂ ਨੇ ਚਾਈਨਾ और दूसरी कैटेगरी 'ਚ ਰੱਖਿਆ ਹੈ। अच्छा। While it is a rule of the thumb that traveling VIPs are recommended to leave their regular phones at home unless they are traveling to a Five Eyes intelligence sharing country. व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि ਆਸਟ੍ਰੇਲੀਆ ਦੀ ਇੱਕ ਪ੍ਰਮੁੱਖ ਪਬਲੀਕੇਸ਼ਨ ਦਾ ਨਾਈਟਲੀ ਅਨੁਸਾਰ ਕੈਨੇਡਾ ਦੇ ਐਮਪੀਜ਼ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਦੋਂ ਭਾਰਤ ਜਾਣ ਆਪਣੇ ਫੋਨ ਨਾਲ ਨਾ ਲੈ ਕੇ ਜਾਣ ਕਿਉਂਕਿ ਇਹਨਾਂ ਫੋਨਾਂ ਵਿੱਚ ਭਾਰਤੀ ਜਸੂਸ ਆਪਣੀ ਜਾਸੂਸੀ ਜਿਹੜੀ ਚਿੱਪ ਹੈ ਉਹ ਪਾ ਸਕਦੇ ਨੇ ਔਰ ਐਮਪੀਜ਼ ਨੂੰ ਬਰਨਰ ਫੋਨ ਇਸਤੇਮਾਲ ਕਰਨ ਦਾ ਜਿਹੜੀ ਇਹ ਸਲਾਹ ਦਿੱਤੀ ਗਈ ਹੈ। ਸੋ ਜ਼ਾਹਿਰ ਹੈ ਕਿ ਆਸਟ੍ਰੇਲੀਆ ਭਾਰਤ ਸੰਬੰਧਾਂ ਵਿੱਚ ਵੀ ਹੁਣ ਸ਼ੱਕ ਦੀ ਦੀਵਾਰ ਖੜ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਪਣੇ 2-3 ਪ੍ਰੋਗਰਾਮਾਂ 'ਚ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੀ ਪੈਨੀ ਵੋਂਗ ਉਹਨਾਂ ਦੀ ਫੋਰਨ ਮਿਨਿਸਟਰ ਔਰ ਉਹਨਾਂ ਦਾ ਭਾਰਤ ਦੇ ਵਿੱਚ ਐਂਬੈਸਡਰ ਜਿਸ ਕਿਸਮ ਦਾ ਉਹਨਾਂ ਨੇ ਸਟੈਂਡ ਲਿਆ ਖੁੱਲ੍ਹ ਕੇ ਕਹਿ ਕੇ ਕਿ ਇੰਡੀਆ ਤਾਂ ਜਿਹੜਾ ਹੈ ਉਹ ਇਨਡਿਸਪੈਂਸੇਬਲ ਪਾਰਟਨਰ ਹੈ ਔਰ ਉਹਨਾਂ ਦੀ ਫੋਰਨ ਮਿਨਿਸਟਰ ਵੀ ਇਹ ਕਹਿ ਕੇ ਜੀ ਅਸੀਂ ਇੰਟੈਲੀਜੈਂਸ 'ਤੇ ਕੋਈ ਜਿਹੜਾ ਹੈ ਉਹ ਕਾਮੈਂਟ ਨਹੀਂ ਕਰਦੇ ਨੋਨ ਹੈ ਪਰ ਅਸੀਂ ਡੈਮੋਕ੍ਰੇਸੀ ਵੈਲਿਊਜ਼ ਇੱਧਰ ਉੱਧਰ ਜੋ ਵੀ ਲੰਬਾ ਚੌੜਾ ਇਸ ਕਿਸਮ ਦਾ ਝੂਠ ਬੋਲਣ ਵਾਲੇ ਬੋਲਦੇ ਨੇ ਔਰ ਇਸ ਦੇ ਉੱਤੇ ਜਿਹੜੀ ਆਸਟ੍ਰੇਲੀਆ ਦੀਆਂ ਸਿੱਖ ਆਰਗੇਨਾਈਜੇਸ਼ਨਸ ਵੀ ਉਹਨਾਂ ਨੇ ਲਾਮਬੰਦੀ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਡੀਟੇਲ ਸਟੇਟਮੈਂਟ ਜਿਹਦੇ 'ਚ ਕਿ ਆਸਟ੍ਰੇਲੀਆ ਦੇ ਪ੍ਰਮੁੱਖ ਗੁਰਦੁਆਰਿਆਂ ਦੇ ਨੁਮਾਇੰਦੇ ਸ਼ਾਮਲ ਨੇ ਉਸ ਜਥੇਬੰਦੀ ਵੱਲੋਂ ਆਏਗੀ ਉਸ ਦਾ ਵੀ ਅਸੀਂ ਜਿਹੜਾ ਉਹ ਹਵਾਲਾ ਦੇਵਾਂਗੇ। ਪਰ ਇੱਕ ਗੱਲ ਸਾਹਮਣੇ ਹੈ ਕਿ ਜੇ ਵਾਸ਼ਿੰਗਟਨ ਪੋਸਟ ਆਪਣੀ ਇਨਵੈਸਟੀਗੇਟਿਵ ਸਟੋਰੀ ਨਾ ਕਰਦਾ ਤੇ ਆਸਟ੍ਰੇਲੀਆ ਦੇ ਵਿੱਚ ਕਿਸ ਹੱਦ ਤੱਕ ਕੈਨੇਡਾ 'ਚ ਤਾਂ ਉਹਨਾਂ ਨੇ ਮਰਡਰ ਕੀਤਾ ਜਾਂ ਅਜੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਹੈ ਵੀ ਉਹ ਕਿਸ ਹੱਦ ਤੱਕ ਉਹਨਾਂ ਨੇ ਬਾਕੀ ਸ਼ੋਬਿਆਂ ਸਿੱਖਾਂ ਦੇ ਉੱਤੇ ਤਾਂ ਉਹਨਾਂ ਦਾ ਕਨਿਸ਼ਕਾ ਤੋਂ ਲੈ ਕੇ ਜੋ ਪਾਰਟ ਹੈ ਪਰ ਕੈਨੇਡਾ ਦੇ ਬਾਕੀ ਆਰਗਨਸ 'ਚ ਉਹਨਾਂ ਦੀ ਕਿੰਨੀ ਕੁ ਦਖਲਅੰਦਾਜ਼ੀ ਹੈ। ਅਮਰੀਕਾ 'ਚ ਵੀ ਅਸੀਂ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਥੱਲੇ ਖਾਲਿਸਤਾਨੀ ਐਕਟਿਵਿਸਟ ਨੂੰ ਮਾਰਨ ਦੀ ਸਕੀਮ ਤਾਂ ਦੇਖੀ ਪਰ ਅਮਰੀਕਨ ਡਿਫੈਂਸ ਜਾਂ ਸਿਕਿਉਰਿਟੀ ਜਾਂ ਏਅਰਪੋਰਟਸ ਜਾਂ ਦੂਜਿਆਂ ਤੀਜਿਆਂ 'ਚ ਕੋਈ ਉਹਨਾਂ ਦੀ ਸਪਾਈਂਗ ਦੇ ਜਿਹੜੇ ਉਹ ਸਬੂਤ ਘੱਟੋ ਘੱਟ ਪਬਲਿਕ 'ਚ ਚਰਚਾ 'ਚ ਨਹੀਂ ਆਏ ਪਰ ਜਿਹੜੇ ਵਾਸ਼ਿੰਗਟਨ ਪੋਸਟ ਨੇ ਔਰ ਫਿਰ ਉਹਨਾਂ ਦੇ ਮਾਈਕ ਬਰਗੈਸ ਉਹਨਾਂ ਦੇ ਆਸਟ੍ਰੇਲੀਆ ਦੇ ਸਿਕਿਉਰਿਟੀ ਚੀਫ ਨੇ ਜੋ ਕੁਛ 2 ਸਾਲ ਪਹਿਲਾਂ ਕਿਹਾ ਸੀ ਜਿਹਦੇ 'ਚ ਮੁਲਕ ਦਾ ਨਾਂ ਨਹੀਂ ਸੀ ਲਿਆ ਗਿਆ ਸਾਹਮਣੇ ਆਇਆ ਵੀ ਇਹ ਤਾਂ ਇੰਡੀਆ ਉੱਥੋਂ ਦੇ ਸਿੱਖਾਂ ਦੇ ਉੱਤੇ ਵੀ ਕਰਦਾ ਹੈ ਉਹਨਾਂ ਦੇ ਏਅਰਪੋਰਟ ਔਰ ਦੂਸਰੀ ਸਿਕਿਉਰਿਟੀ ਨੂੰ ਵੀ ਔਰ ਗਰੂਮਿੰਗ ਆਫ ਦਾ ਪੋਲੀਟੀਸ਼ੀਅਨਸ ਵੀ ਹੈ ਔਰ ਇਹ ਸਾਰਾ ਜਦੋਂ ਸਾਹਮਣੇ ਆਇਆ ਕਿ ਵੀ ਇਸ ਸਭ ਦੇ ਬਾਵਜੂਦ ਜਿਹੜਾ ਆਸਟ੍ਰੇਲੀਆ ਨਾ ਉਹਨੇ ਉਹ ਟ੍ਰੇਡ ਟਾਕਸ ਸਸਪੈਂਡ ਕੀਤੀਆਂ ਔਰ ਜਿਸ ਲੈਵਲ ਤੇ ਜਾ ਕੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੇ ਬਾਕੀ ਵਜ਼ੀਰ ਜਿਸ ਕਿਸਮ ਦਾ ਰਵੱਈਆ ਅਖਤਿਆਰ ਕਰ ਰਹੇ ਨੇ ਸੋ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਵੀ ਹਾਲਾਂਕਿ ਆਸਟ੍ਰੇਲੀਆ ਦਾ ਆਪਣਾ ABC ਚੈਨਲ ਉਹਨਾਂ ਦੀ ਜਿਹੜੀ ਬਿਊਰੋ ਚੀਫ ਔਰ ਉਹਨਾਂ ਦੀ ਟੀਮ ਨੂੰ ਇੰਡੀਆ 'ਚੋਂ ਕੱਢਿਆ ਗਿਆ ਔਰ ਈਵਨ ਜਿਹੜੀ ਉਹਨਾਂ ਨੇ ਸਟੋਰੀ ਫੋਰਨ ਕੋਰਸਪੋਂਡੈਂਟ ਦੇ ਥੱਲੇ ਕੀਤੀ ਵੀ ਸਿੱਖਾਂ ਬਾਰੇ ਉਹਨੂੰ ਵੀ ਉਹਨਾਂ ਨੇ ਆਪਣੇ ਸੋਸ਼ਲ ਪਲੇਟਫਾਰਮ ਤੋਂ ਹਟਵਾ ਦਿੱਤਾ ਉਸ ਦੇ ਉੱਤੇ ਦਬਾਅ ਬਣਾ ਕੇ ਉਹਨਾਂ ਤੇ ਐਕਸ ਵਾਲਿਆਂ ਤੇ ਔਰ ਫੇਸਬੁੱਕ ਔਰ YouTube ਤੇ ਪਰ ਹੁਣ ਮੇਰੇ ਸਾਹਮਣੇ ਆਲਮੋਸਟ 3 ਸਟੋਰੀਜ਼ ਨੇ ਜਿਨ੍ਹਾਂ ਤੋਂ ਮੈਂ ਇਹ ਕਹਿ ਸਕਦਾ ਕਿ ਹੁਣ ਇਹਦੇ ਬਾਵਜੂਦ ਕਿ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਅੱਖਾਂ ਔਰ ਕੰਨ ਕਬੂਤਰ ਵਾਂਗੂ ਬੰਦ ਕਰਕੇ ਪ੍ਰਭਾਵ ਦੇਣਾ ਚਾਹੁੰਦੇ ਸੀ ਵੀ ਅਸੀਂ ਦੇਖਿਆ ਨਹੀਂ ਅਸੀਂ ਸੁਣਿਆ ਨਹੀਂ ਪਰ ਹੁਣ ਇਹ ਸਾਬਤ ਆ ਰਿਹਾ ਸਾਹਮਣੇ ਕਿ ਅੰਦਰ ਖਾਤੇ ਆਸਟ੍ਰੇਲੀਆ ਦੀਆਂ ਚੂੜਾਂ ਜਿਹੜੀਆਂ ਨੇ ਰਿਸ਼ਤਿਆਂ ਦੀਆਂ ਭਾਰਤ ਨਾਲ ਹਿੱਲ ਗਈਆਂ ਨੇ ਉਹਨਾਂ ਨੇ ਆਪਣੇ ਐਮਪੀਜ਼ ਨੂੰ ਵੀ ਵਾਰਨਿੰਗ ਦਿੱਤੀ ਹੈ ਪਰ ਉਹਦੀ ਗੱਲ ਕਰਨ ਤੋਂ ਪਹਿਲਾਂ
ਜਿਹੜੀ ਇੱਕ ਸਟੋਰੀ SBS ਨਿਊਜ਼ ਦੇ ਹਵਾਲੇ ਨਾਲ ਇੰਡੀਆ ਹੈਜ਼ ਕ੍ਰਾਸ ਦਾ ਲਾਈਨ, ਇਹ ਕੋਟ ਅਨਕੋਟ ਚ ਹੈ, ਅੱਛਾ ਵਾਈ ਇਟਸ ਨੈਸਟ ਆਫ ਸਪਾਈਸ ਵਾਜ਼ ਐਕਸਪੋਜ਼ਡ ਇਨ ਆਸਟ੍ਰੇਲੀਆ। ਔਰ ਫਿਰ ਉਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇੰਡੀਆ ਦੇ ਜਿਹੜੇ ਬ੍ਰੇਜ਼ਨ ਐਕਸ਼ਨ ਨੇ ਉਹਨਾਂ ਨੇ ਕਿਵੇਂ ਰਿਸਪੌਂਸ ਲਿਆ। ਔਰ ਦੂਸਰਾ ਕਾਫੀ ਡੀਟੇਲ ਸਟੋਰੀ ਹੈ ਕਿਉਂਕਿ ਇਹਦੇ ਬਹੁਤ ਸਾਰੇ ਹਿੱਸੇ ਅਸੀਂ ਅੱਡ-ਅੱਡ ਤਰੀਕੇ ਨਾਲ ਪਹਿਲਾਂ ਡਿਸਕਸ ਕਰਦੇ ਹੀ ਹਾਂ। ਅੱਛਾ ਇਹ ਭਾਵੇਂ ਹੁਣ ਇਹਦੇ ਤੇ ਆਇਆ ਜਿਹੜਾ SBS ਤੇ। ਫਿਰ ਅਸੀਂ ਦੇਖਦੇ ਹਾਂ ਕਿ ਬਈ ਇਹ ਇੱਕ ਪੂਰੀ ਸਟੋਰੀ ਹਾਨਾ ਰਿਚੀ ਦੀ BBC ਨਿਊਜ਼ ਸਿਡਨੀ ਦੇ ਹਵਾਲੇ ਨਾਲ, ਆਸਟ੍ਰੇਲੀਆ ਸਾਈਡ ਸਟੈਪਸ ਰਿਪੋਰਟਸ it expelled Indian spies. The Australian government has talked up its close ties with New Delhi despite reports that 2 Indian spies were expelled from country in 2020. ਇਹਨਾਂ ਨੂੰ ਰਗੜਾ ਦਿੱਤਾ ਹੈ ਕਿ ਬਈ ਉਹਨਾਂ ਨੇ ਬਿਲਕੁਲ ਉਸ ਨੂੰ ਸਾਈਡ ਸਟੈਪ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੇ ਬਾਵਜੂਦ ਕਿ 2 ਜਿਹੜੇ ਇੰਡੀਆ ਦੇ ਸਪਾਈ ਸੀ ਉੱਥੋਂ ਕੱਢੇ ਜਾ ਚੁੱਕੇ ਸੀ। ਪਰ ਦਾ ਨਾਈਟਲੀ ਨੇ ਇਹ ਸਾਰੇ ਭੇਤਾਂ ਤੋਂ ਕਾਫੀ ਡਿਟੇਲ 'ਚ ਪਰਦਾ ਚੁੱਕਦਿਆਂ ਇਹ ਦੱਸਿਆ ਕਿ ਬਈ ਆਸਟ੍ਰੇਲੀਆ ਬੇਸ਼ੱਕ ਬਾਹਰਮੁਖੀ ਤੌਰ 'ਤੇ ਭਾਰਤ ਪ੍ਰਤੀ ਨੈਗੇਟਿਵਿਟੀ ਨਹੀਂ ਕਰ ਰਿਹਾ ਜਾਂ ਉਹਦੇ 'ਚ ਕੁਆਡ ਜਾਂ ਅਮਰੀਕਨ ਦਬਾਅ ਜਾਂ ਕੀ ਹੈ, ਲੇਕਿਨ ਅੰਦਰੂਨੀ ਤੌਰ 'ਤੇ ਔਰ ਇਹ ਦਾ ਨਾਈਟਲੀ ਦੀ ਸਟੋਰੀ ਦੀ ਹੈਡਲਾਈਨ ਹੈ, ਆਸਟ੍ਰੇਲੀਅਨ MPs urged to use burner phones in India as spying concerns grow on ਨਰਿੰਦਰ ਮੋਦੀ ਗਵਰਨਮੈਂਟ। ਹੁਣ ਇਹ ਬਰਨਰ ਫੋਨ ਕੀ ਹੁੰਦਾ ਹੈ? ਜਿਹਦੇ 'ਚ ਤੁਸੀਂ ਚਿਪ ਪਾਉਂਦੇ ਹੋ, ਤੁਸੀਂ ਵਕਤੀ ਤੌਰ ਤੇ ਉਹ ਚਿਪ ਕੱਢ ਲਿਆ, ਕਿਤੇ ਵੀ ਉਹਨੂੰ ਤੁਸੀਂ ਯੂਜ਼ ਕਰ ਲਿਆ, ਸੋ ਉਹਦੇ ਉਹ ਸ਼ਾਰਟ ਟਰਮ ਹੁੰਦਾ ਹੈ। ਉਹਦੇ ਜਿਹੜੇ ਹੁਣ ਰੈਗੂਲਰ ਫੋਨ ਉਹਨਾਂ ਦੇ ਆਸਟ੍ਰੇਲੀਆ ਜੇ ਆਲਰੇਡੀ ਇੱਥੇ ਨੈਸਟ ਆਫ ਸਪਾਈ ਸੀ ਤੇ ਉੱਥੇ ਜਾਂਦੇ ਆ ਜਿਨ੍ਹਾਂ ਦੇ ਕੋਲ ਪੈਗਾਸਸ ਵਰਗਾ ਸਪਾਈ ਮਾਲਵੇਅਰ ਹੈ ਜਿਹੜਾ ਉਹਨਾਂ ਨੇ ਮੋਸਾਦ ਤੋਂ ਖਰੀਦਿਆ ਹੋਇਆ, ਤੇ ਉਹ ਤਾਂ ਉਹਨਾਂ ਦੀ ਸਾਰੀ ਐਕਟੀਵਿਟੀ ਲੋਕੇਸ਼ਨ ਤਾਂ ਟਰੈਕ ਹੁੰਦੀ ਹੈ। ਈਵਨ ਸਾਰੀ ਕਨਵਰਸੇਸ਼ਨ ਉਹ ਨਾਲ ਲੈ ਕੇ ਹੋਣਗੇ ਆਪਣੇ, ਉਹਨਾਂ ਦੇ ਬੈਡਰੂਮਾਂ ਦੀਆਂ ਵੀ ਜਿਹੜੀਆਂ ਨੇ ਉਹਨਾਂ ਦੇ ਕੋਲ ਹੋਣਗੀਆਂ ਪਿਕਚਰਸ ਔਰ ਕਰਤੂਤਾਂ, ਔਰ ਫਿਰ ਉਹਨੂੰ ਉਹ ਐਕਸਪਲੋਇਟ ਵੀ ਕਰਨਗੇ ਔਰ ਸਪਾਈਂਗ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਐਂਡ ਟ੍ਰੇਡ has advised prominent Australians including MPs to take burner phones with them when they travel to India. ਕਿ ਜਦੋਂ ਤੁਸੀਂ ਇੰਡੀਆ ਜਾਣਾ ਹੈ ਆਪਣੇ ਰੈਗੂਲਰ ਫੋਨ ਨਾ ਲੈ ਕੇ ਜਾਓ, ਦੂਸਰੇ ਫੋਨ ਲਓ। ਇਟ ਇਜ਼ ਦਾ ਸੇਮ ਐਡਵਾਈਸ ਗਿਵਨ ਟੂ MP ਐਂਡ VIP। ਵੀ ਇਹ ਹੀ ਐਡਵਾਈਸ ਉਹਨਾਂ ਦਾ ਜਿਹੜਾ ਡਿਪਾਰਟਮੈਂਟ ਫੋਰਨ ਅਫੇਅਰਸ ਐਂਡ ਟ੍ਰੇਡ ਹੈ ਪਹਿਲਾਂ ਚਾਈਨਾ ਔਰ ਯੂਕਰੇਨ ਬਾਰੇ ਦਿੰਦਾ ਸੀ ਕਿ ਵੀ ਉੱਥੇ ਵੀ ਸਪਾਈਂਗ ਦਾ ਡਰ ਹੈ। ਹੁਣ ਇੰਡੀਆ ਵੀ ਉਸ ਕੈਟਾਗਰੀ ਦੇ ਵਿੱਚ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਜਿਹੜੇ ਮੁਲਕ ਨੇ ਉਹਨਾਂ 'ਚ ਆ ਗਿਆ। ਉਹਨਾਂ ਨੇ ਕਿਹਾ ਦਾ ਰੈਵਲੇਸ਼ਨ ਸ਼ੋ ਅੰਡਰਲਾਈਂਗ ਸਾਈਨਸ ਆਫ ਡਿਸਟਰਸਟ ਬਿਟਵੀਨ ਆਸਟ੍ਰੇਲੀਆ ਐਂਡ ਦਾ ਹਿੰਦੂ ਨੈਸ਼ਨਲਿਸਟ ਗਵਰਨਮੈਂਟ led by Prime Minister Modi after it was only recently revealed that nest of spies that intelligence agency ACO disrupted and kicked out of Australia in 2020 was Indian ਨੇ ਕਿ ਵੀ ਕਿਵੇਂ ਉਹਨਾਂ ਦੀ ਏਜੰਸੀਆਂ ਨੇ ਇੰਡੀਅਨ 2 ਸਪਾਈਜ਼ ਨੂੰ ਉੱਥੋਂ ਕਿਕ ਆਊਟ ਕੀਤਾ। ਫਿਰ ਇਸ ਦੀ ਸਟੋਰੀ 'ਚ ਹੈ ਕਿ ਵਾਈਲ ਇਟ ਇਜ਼ ਅ ਰੂਲ ਆਫ ਦਾ ਥੰਬ that traveling VIPs are recommended to leave their regular phones at home unless they are traveling to a Five Eyes intelligence sharing country। ਵੈਸੇ ਹੀ ਉਹਨਾਂ ਨੂੰ ਐਡਵਾਈਸ ਹੈ ਕਿ ਵੀ ਜੇ ਤੁਸੀਂ 5 Five Eyes ਕੰਟਰੀ 'ਚ ਉੱਥੇ ਤੁਸੀਂ ਆਪਣਾ ਰੈਗੂਲਰ ਫੋਨ ਲਿਜਾ ਸਕਦੇ ਹੋ। ਔਰ ਇਹ ਉਹਨਾਂ ਨੇ ਕਿਹਾ ਦਾ ਨਾਈਟਲੀ ਅੰਡਰਸਟੈਂਡਸ ਆਫੀਸ਼ੀਅਲਸ ਹੈਵ ਐਸਕੇਲੇਟਡ देयर ਐਡਵਾਈਸ ਫॉर ਇੰਡੀਆ ਕਿ ਵੀ ਇੰਡੀਆ ਨੂੰ ਵੀ ਉਹ ਸਮਝਦੇ ਸੀ ਫਰੈਂਡਲੀ ਕੰਟਰੀ ਹੈ, ਪਰ ਹੁਣ ਉਹਨੂੰ ਵੀ ਉਹਨਾਂ ਨੇ ਚਾਈਨਾ ਔਰ ਦੂਸਰੀ ਕੈਟਾਗਰੀ 'ਚ ਰੱਖਿਆ। ਔਰ ਇਹ 3 ਸਾਲ ਪਹਿਲਾਂ ਤੱਕ ਮੈਂ ਨਹੀਂ ਸੀ ਜੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਰੈਗੂਲਰ ਫਿਗਰ ਜਿਹੜੇ ਜਾਂਦੇ ਨੇ ਉਹਨਾਂ ਨੂੰ ਇਹ ਸਟਰੋਂਗ ਐਡਵਾਈਸ ਹੈ। ਔਰ ਇਹ ਸਾਹਮਣੇ ਉਹਨਾਂ ਨੇ ਫਿਰ ਐਂਥਨੀ ਐਲਬਨੀਜ਼ ਉਹਨਾਂ ਨੇ ਕਿਹਾ ਵੀ ਕਿਸ ਹੱਦ ਤੱਕ ਇਹਨਾਂ ਦਾ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਦਾ ਰੈਟਰਿਕ ਚਲਿਆ ਗਿਆ ਸੀ ਇੰਡੀਆ ਬਾਰੇ ਕਿ ਜਦੋਂ ਮੋਦੀ ਆਉਂਦਾ ਆਸਟ੍ਰੇਲੀਆ ਤੇ ਜਿਹੜਾ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਹੈ ਐਂਥਨੀ ਐਲਬਨੀਜ਼ ਉਹ ਉਹਨੂੰ ਇਹ ਕਹਿੰਦਾ ਕਿ ਵੀ ਮੋਦੀ ਜਿਹੜਾ ਹੀ ਇਜ਼ ਮਾਈ ਬਾਸ। ਔਰ ਉਹਨਾਂ ਨੇ ਕਿਹਾ ਵੀ ਹੁਣ ਫਿਊਚਰ 'ਚ ਘੱਟੋ ਘੱਟ ਇਸ ਕਿਸਮ ਦੇ ਜਿਹੜੇ ਨੇ ਉਹ ਨਹੀਂ ਵਰਤਣਗੇ ਐਡਜੈਕਟਿਵ ਇੱਕ ਦੂਜੇ। ਫਿਰ ਉਹਨਾਂ ਨੇ ਕਿਹਾ ਕਿ ਬਈ ਹੁਣ ਇਹ ਜਿਹੜਾ ਉਹਨੇ ਕਿਹਾ ਕਿ ਮੋਦੀ ਮੇਰਾ ਬੌਸ ਹੈ, ਇਹਨੂੰ BJP ਵਾਲੇ ਆਪਣੀਆਂ ਇਲੈਕਸ਼ਨਾਂ ਦੇ ਦੌਰਾਨ ਐਡਵਰਟਾਈਜ਼ਮੈਂਟ ਮਟੀਰੀਅਲ ਦੇ ਤੌਰ ਤੇ ਵਰਤ ਰਹੇ ਨੇ। ਔਰ ਇਸ ਦੇ ਉੱਤੇ ਫਿਰ ਇਹਨੇ ਦਾ ਨਾਈਟਲੀ ਨੇ ਕਾਮੈਂਟ ਲਏ ਨੇ। ਇਆਨ ਹਾਲ ਇਹ ਪ੍ਰੋਫੈਸਰ ਨੇ ਇੰਟਰਨੈਸ਼ਨਲ ਰਿਲੇਸ਼ਨਸ ਦੇ ਗ੍ਰਿਫਥ ਯੂਨੀਵਰਸਿਟੀ 'ਚ ਐਕਸਪਰਟ ਔਨ ਇੰਡੀਆ ਸੈਡ ਹੀ ਹੋਪਡ
the change in security advice would lead to a more realistic foreign policy on India. ਹੁਣ ਤੱਕ ਦਾ ਵਿਸ਼ਾ ਹੀ ਹੋਏ ਸੀ ਇਹ ਪੂਰੇ ਕਿ ਵੀ ਇਸ ਚੋਂ ਘੱਟੋ ਘੱਟ ਰੀਅਲਿਸਟਿਕ ਫੋਰਨ ਪਾਲਿਸੀ ਨਿਕਲੇਗੀ. ਅੱਛਾ This revised advice reflects unhappiness about India's recent actions and New Delhi's responses to Canadian and US requests for explanations and for accountability. ਕਿ ਬਈ ਅਮਰੀਕਾ ਕੈਨੇਡਾ ਰਿਕੁਐਸਟ ਕਰ ਰਹੇ ਨੇ, ਉੱਥੇ ਵੀ ਜੋ ਇਹ ਰਿਸਪੌਂਸ ਕਰ ਰਹੇ ਨੇ ਔਰ ਜੋ ਉਹਨਾਂ ਦਾ ਹਾਲ ਹੈ, ਆਈ ਹੋਪ it also moves us away from some of the over exuberant language we have seen in recent years to a more calibrated interest driven India policy. ਕਿ ਇੰਡੀਆ ਤਾਂ ਬੜਾ ਮਾਪ ਤੋਲ ਕੇ ਉਹਨਾਂ ਨੇ ਕੀ ਫਾਇਦਾ ਚੱਕਣਾ ਹੈ, ਇਹ ਐਵੇਂ ਹੀ ਜਿਹੜੇ ਨੇ ਉਹ ਅੱਡੀਆਂ ਨੂੰ ਥੁੱਕ ਲਵਾਈ ਫਿਰਦੇ ਨੇ. ਨਹੀਂ, ਉਹਨਾਂ ਨੇ ਕਿਹਾ ਵੀ ਆਹ ਜਿਹੜਾ ਹੈ ਐਗਜ਼ੂਬਰੈਂਟ ਲੈਂਗੁਏਜ ਹਟ ਗਈ. ਇਸੇ ਤਰ੍ਹਾਂ ਸਿਡਨੀ ਬੇਸਡ ਥਿੰਕ ਟੈਂਕ ਹੈ ਲੋਲੀ ਇੰਸਟੀਚਿਊਟ, ਉਸ ਤੇ ਮਿਸਟਰ ਹਰਵ ਲੈਮਾਹੂ ਨੇ ਕਿਹਾ said that behind the scenes Australia was approaching the India relationship with greater caution. ਕਿ ਵੀ ਹੁਣ greater caution ਦੇ ਨਾਲ ਹੈ. While the relationship is still considered worthwhile strategically, the gloss is coming off all the talk of shared values between the two countries. ਇਹ ਜਿਹੜਾ ਕਿਹਾ ਜਾਂਦਾ ਸੀ ਨਾ ਦੋਨੋਂ ਮੁਲਕਾਂ ਦੇ ਇੱਕੋ ਕਹਿੰਦਾ ਵੀ ਇਸ ਦਾ ਪਾਜ ਮਲੰਮਾ ਲੱਥ ਗਿਆ, ਹੁਣ ਇਹ ਗੱਲਾਂ ਨਹੀਂ ਕਰਨਗੇ. ਔਰ ਇਹ ਜਿਹੜੇ ਨੇ ਉਹਨਾਂ ਨੂੰ ਇਹ ਸਮਝ ਆ ਗਈ ਕਿ ਵੀ ਕਿਸ ਲੈਵਲ ਦੇ ਉੱਤੇ ਇਹ ਆ, ਕਿਉਂਕਿ 2011 ਤੋਂ ਆਸਟ੍ਰੇਲੀਆ ਦੇ ਨਾਲ ਟ੍ਰੇਡ ਪੈਕਟ ਦੀ ਗੱਲ ਚੱਲ ਰਹੀ ਸੀ. 2022 ਤੱਕ ਕੁਛ ਨਹੀਂ ਸੀ. 2022 ਚ ਇਸ ਹਕੂਮਤ ਦੇ ਵੇਲੇ ਆਸਟ੍ਰੇਲੀਆ ਦੀ ਪਹਿਲਾ ਪਾਰਟ ਜਿਹੜਾ ਹੈ ਇਸ ਨੇ ਉਹਨਾਂ ਨੇ ਸਾਈਨ ਕੀਤਾ. ਪਰ ਹੁਣ ਜਿਹੜਾ ਇਸ ਤੇ ਅੱਗੇ ਜਾਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਹੁਣ ਜਿਹੜਾ ਜਿਸ ਲੈਵਲ ਦਾ ਬਿਹੇਵੀਅਰ ਹੈ, ਫਿਰ BBC ਦੀ ਡਾਕੂਮੈਂਟਰੀ ਨੂੰ ਪਾਸੇ ਕੱਢਣਾ, ਹਿੰਦੂ ਮੁਸਲਿਮ ਟੈਂਸ਼ਨਸ ਔਰ ਕਿਵੇਂ ਪ੍ਰਾਈਮ ਮਿਨਿਸਟਰ ਜਿਹੜਾ ਆਪਣੇ ਸ਼ਹਿਰੀਆਂ ਨੂੰ ਇਨਫਿਲਟ੍ਰੇਟਰਸ ਕਹਿ ਰਿਹਾ. ਫਿਰ ਇਸ ਸਟੋਰੀ ਦੇ ਵਿੱਚ ਪਿਛਲੇ ਮਹੀਨੇ ਹਿਊਮਨ ਰਾਈਟਸ ਦੀ ਜਿਹੜੀ ਰਿਪੋਰਟ US ਸਟੇਟ ਡਿਪਾਰਟਮੈਂਟ ਨੇ ਕੱਢੀ ਹੈ ਉਹਦਾ ਹਵਾਲਾ ਹੈ ਕਿ ਕਿਵੇਂ ਹਿਊਮਨ ਰਾਈਟਸ ਅਬਿਊਜ਼ਸ ਟੇਕਿੰਗ ਪਲੇਸ ਇਨ ਇੰਡੀਆ ਇਨਕਲੂਡਿੰਗ ਆਰਬਿਟਰੀ ਅਨਲawful killings, extrajudicial killings and forced disappearances, torture by the government, harsh and life-threatening prison conditions, ਇਹ ਸਾਰੇ ਨੂੰ ਕੀਤਾ. ਸੋ ਚੰਗੀ ਗੱਲ ਹੈ ਵੀ ਘੱਟੋ ਘੱਟ ਆਸਟ੍ਰੇਲੀਆ ਵੀ ਨੀਂਦ ਚੋਂ ਗਫਲਤ ਚੋਂ ਜਾਗਿਆ ਤੇ ਜਾਗਿਆ ਰਹੇਗਾ ਤੇ ਚੰਗਾ ਗੱਲ ਹੈ ਜੀ. ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.